ਜੀ ਡਾਕਟਰ ਸਾਹਿਬ, ਸਾਡੇ ਕੋਲ ਪਹਿਲਾ YouTube ਕਮੈਂਟ ਭੈਣ ਰੂਬੀ ਕੌਰ ਜੀ ਦਾ ਹੈ। ਇਹਨਾਂ ਨੇ ਮਹਾਰਾਜਾ ਦਲੀਪ ਸਿੰਘ ਬਾਰੇ ਲਿਖਿਆ ਹੈ। ਇਹ ਲਿਖਦੇ ਹਨ, ਇਹ ਸਾਡੀ ਸਭ ਤੋਂ ਵੱਡੀ ਤਰਾਸਦੀ ਹੈ ਕਿ ਸਾਡਾ ਇਤਿਹਾਸ ਗੈਰ ਸਿੱਖਾਂ ਨੇ ਲਿਖਿਆ ਹੈ ਤੇ ਜ਼ਿਆਦਾਤਰ ਨੇ ਬੜੀ ਬੇਈਮਾਨੀ ਨਾਲ ਲਿਖਿਆ ਹੈ। ਇੰਜ ਕਿਉਂ ਹੋਇਆ ਹੈ ਕਿ ਜਿਸ ਨੇ ਵੀ ਸਾਡੇ ਤੇ ਰਾਜ ਕੀਤਾ ਉਸ ਨੇ ਇਹ ਗੱਲ ਯਕੀਨੀ ਬਣਾਈ ਹੈ ਕਿ ਉਹ ਸਾਡੇ ਇਤਿਹਾਸ ਦਾ ਵੱਧ ਤੋਂ ਵੱਧ ਨੁਕਸਾਨ ਕਰਨ। ਮੈਂ ਸਮਝਦੀ ਹਾਂ ਕਿ ਸਾਡੇ ਲੋਕ ਕਿੰਨੇ ਭੋਲੇ ਅਤੇ ਬੇਵਕੂਫ ਸਨ ਜਿਨ੍ਹਾਂ ਨੂੰ ਆਸਾਨੀ ਨਾਲ ਭਟਕਾਇਆ ਗਿਆ। ਜਿਹੜੀ ਨਵੀਂ ਫਿਲਮ ਮਹਾਰਾਜਾ ਦਲੀਪ ਸਿੰਘ ਬਾਰੇ ਬਣ ਰਹੀ ਹੈ, ਇਹ ਸਾਡੀ ਨੌਜਵਾਨ ਪੀੜ੍ਹੀ ਲਈ ਮਿਸ ਇਨਫੋਰਮੇਸ਼ਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੋਵੇਗੀ। ਥੋੜੀ ਜਿਹੀ ਜਾਂਚ ਪੜਤਾਲ ਕਰਕੇ ਇਸ ਗੱਲ ਦਾ ਪਤਾ ਲਗਾਇਆ ਜਾ ਸਕਦਾ ਹੈ। ਜੀ ਡਾਕਟਰ ਸਾਹਿਬ। ਭੈਣ ਜੀ ਰੂਬੀ ਕੌਰ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਦੀ ਲਿਖਤ ਨੂੰ ਡਿਸਕਸ ਕਰਨ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਅੱਜ ਦਾ ਸਪੈਸ਼ਲ ਨਿਊਜ਼ ਬੁਲੇਟਿਨ ਲਗਭਗ 14 ਮਿੰਟ ਦਾ ਵੀਕਐਂਡ ਦੀਆਂ ਦੋ ਪ੍ਰਮੁੱਖ ਇਵੈਂਟਸ ਜਿਹੜੀਆਂ ਨਿਊਯਾਰਕ ਦੇ ਵਿੱਚ ਹੋਈਆਂ। ਇੱਕ ਕਬੱਡੀ ਟੂਰਨਾਮੈਂਟ ਜਿਹੜਾ ਸਮੋਕੀ ਪਾਰਕ ਨਿਊਯਾਰਕ 'ਚ ਹੋਇਆ, ਉਸ ਨੂੰ ਵੀ TV 84 ਨੇ ਕਵਰ ਕੀਤਾ ਜੀ। ਔਰ ਦੂਸਰਾ ਜੈਕਾਰਾ ਜਿਹੜੀ ਕਿ ਨੌਜਵਾਨਾਂ ਦੀ ਬਾਡੀ ਹੈ, ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ 'ਚ ਜਿਹੜਾ ਸਪੈਸ਼ਲ ਉਹਨਾਂ ਦਾ ਕੈਂਪ ਸੀ, ਉਸ ਨੂੰ ਵੀ TV 84 ਨੇ ਕਵਰ ਕੀਤਾ। ਸੋ ਜਿਉਂ ਹੀ ਸਾਡਾ ਪ੍ਰੋਗਰਾਮ 9 ਵਜੇ ਖਤਮ ਹੋਏਗਾ, ਉਸ ਤੋਂ ਬਾਅਦ ਇਹ ਫੁੱਲ ਬੁਲੇਟਿਨ ਜਿਹੜਾ ਲਗਭਗ 14 ਮਿੰਟ ਦਾ, ਉਸ ਨੂੰ ਦਰਸ਼ਕ ਇੰਜੋਏ ਕਰ ਸਕਦੇ ਨੇ ਜੀ। ਭੈਣ ਜੀ ਰੂਬੀ ਕੌਰ ਨੇ ਇਤਿਹਾਸ ਦੇ ਹਵਾਲੇ ਨਾਲ, ਖਾਸ ਤੌਰ ਤੇ ਦਲੀਪ ਸਿੰਘ ਦੇ ਹਵਾਲੇ ਨਾਲ ਲਿਖਿਆ ਕਿ ਕਿਵੇਂ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਜਿਹੜੇ ਵਿਦੇਸ਼ੀ ਵੀ ਆਏ, ਉਹਨਾਂ ਦੇ ਵਿੱਚ ਭਾਵੇਂ ਕੋਈ ਵੀ ਹੋਣ, ਉਹਨਾਂ ਨੇ ਔਰ ਗੈਰ ਸਿੱਖ, ਉਹਨਾਂ ਨੇ ਸਾਡੇ ਇਤਿਹਾਸ ਨੂੰ ਤੋੜਿਆ, ਮਰੋੜਿਆ ਔਰ ਆਪਣੀ ਮਰਜ਼ੀ ਦੇ ਨਾਲ ਉਸ ਨੂੰ ਲਿਖਿਆ ਜੀ। ਔਰ ਇਸ ਨੇ ਸਾਡਾ ਵੱਧ ਤੋਂ ਵੱਧ ਨੁਕਸਾਨ ਕੀਤਾ। ਔਰ ਦੂਸਰਾ ਫਿਰ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਬਾਰੇ ਜਿਹੜੀ ਬਣ ਰਹੀ ਫਿਲਮ ਹੈ, ਉਸ ਬਾਰੇ ਕਾਮੈਂਟ ਕੀਤੇ। ਦੇਖੋ, ਪਹਿਲੀ ਗੱਲ ਤਾਂ ਮੈਂ ਸਮਝਦਾ ਹਾਂ ਕਿ ਇਹ ਠੀਕ ਹੈ, ਦੁਸ਼ਮਣ ਬਾਤ ਕਰੇ ਅਨਹੋਣੀ। ਜਿਹੜਾ ਸਾਡਾ ਦੁਸ਼ਮਣ ਹੈ, ਜਿਹਨੇ ਵੀ ਸਾਨੂੰ ਜਿਹੜਾ ਆਪਣਾ ਦੁਬੈਲ ਬਣਾਉਣਾ ਚਾਹਿਆ ਜਾਂ ਗੁਲਾਮ ਰੱਖਣਾ ਚਾਹਿਆ, ਉਹ ਤਾਂ ਕੋਸ਼ਿਸ਼ ਕਰੇਗਾ ਕਿ ਸਾਨੂੰ ਗੁੰਮਰਾਹ ਕਰੇ। ਔਰ ਹਰ ਕੋਈ ਜਿਹੜਾ ਇਸ ਕਿਸਮ ਦੀ ਹਰਕਤ ਕਰਦਾ ਜੀ। ਪਰ ਦੇਖਣਾ ਇਹ ਹੁੰਦਾ ਹੈ ਵੀ ਜਿਹੜੀਆਂ ਜਾਨਦਾਰ ਕੌਮਾਂ ਹੁੰਦੀਆਂ ਨੇ ਜਾਂ ਸਿਆਣੀਆਂ ਕੌਮਾਂ ਹੁੰਦੀਆਂ ਨੇ, ਉਹ ਆਪਣੇ ਵਰਤਮਾਨ ਨੂੰ ਪਾਸਟ ਦੀ, ਭੂਤਕਾਲ ਦੀ ਰੋਸ਼ਨੀ ਦੇ ਵਿੱਚ ਸਿਰਜਦੀਆਂ ਔਰ ਉਸ ਵਰਤਮਾਨ ਜਿਹਨੇ ਕੱਲ ਦਾ ਜਿਹੜਾ ਉਹ ਭੂਤਕਾਲ ਬਣਨਾ, ਅੱਜ ਦਾ ਉਹ ਵਰਤਮਾਨ ਹੈ, ਉਸ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਉਹਨਾਂ ਕਹਾਣੀਆਂ ਨੂੰ, ਉਹਨਾਂ ਵਾਕਿਆਵਾਂ ਨੂੰ ਸੁਰੱਖਿਅਤ ਵੀ ਰੱਖਦੀਆਂ ਜੀ। ਤੇ ਜਿਹੜੀਆਂ ਕੌਮਾਂ ਗਫਲਤ ਦੇ ਵਿੱਚ, ਨੀਂਦ ਦੇ ਵਿੱਚ, ਜਾਂ ਜਿਨ੍ਹਾਂ ਦਾ ਇਹ ਆਧਾਰ ਬਣ ਜਾਏ ਕਿ ਭਾਈ ਸਿਰਫ ਖਾਣਾ ਪੀਣਾ, ਮੌਜ ਮਸਤੀ, ਵੱਡੇ ਘਰ, ਵੱਡੀਆਂ ਗੱਡੀਆਂ, ਇਹ ਅੱਜ ਦਾ ਪੀਰੀਅਡ ਹੈ, ਪੁਰਾਣੇ ਵੇਲੇ ਵੀ ਇਸ ਕਿਸਮ ਦਾ ਹੀ ਹੈ, ਤੇ ਉਹਨਾਂ ਨੂੰ ਫਿਰ ਇਹ ਕੋਈ ਵਰਤ ਗਿਆ, ਭੋਲੇ ਭਾਲੇ ਨੂੰ ਵਰਤ ਗਿਆ ਕਿ ਚਲਾਕ ਨੂੰ ਵਰਤ ਗਿਆ, ਉਹਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ ਜੀ। ਸੋ ਅਸੀਂ ਨਾ ਤਾਂ ਪੜ੍ਹਨ ਦਾ ਸ਼ੌਕ ਰੱਖਦੇ, ਔਰ ਇਹ ਪੁਰਾਣੀ ਪੀੜ੍ਹੀ ਤੋਂ ਹੀ ਅਸੀਂ ਇਹ ਲਿਆ, ਹੁਣ ਥੋੜਾ ਬਹੁਤ ਸ਼ਾਇਦ ਫਰਕ ਹੈ, ਲੇਕਿਨ ਇਹਦੇ ਬਾਵਜੂਦ ਜੇ ਅੱਜ ਪੜ੍ਹਨ ਦੇ ਲਈ ਸਮੱਗਰੀ ਹੈ ਸਾਡੇ ਕੋਲ, ਤੇ ਉਹ ਇੰਨਾ ਫਲੱਡ ਦੁਸ਼ਮਣ ਨੇ ਕਰ ਦਿੱਤਾ ਹੈ। ਅੱਜ ਦਾ ਜਿਹੜਾ ਦੁਸ਼ਮਣ ਹੈ ਉਹ ਮੁਗਲਾਂ ਨਾਲੋਂ ਜ਼ਿਆਦਾ ਚਲਾਕ ਹੈ, ਮੁਗਲਾਂ ਨਾਲੋਂ ਜ਼ਿਆਦਾ ਜ਼ਾਲਮ ਹੈ ਔਰ ਅੰਗਰੇਜ਼ਾਂ ਨਾਲੋਂ ਜ਼ਿਆਦਾ ਚਲਾਕ ਹੈ। ਉਹਨਾਂ ਨੇ ਤਾਂ ਆਪਣੇ ਕੋਈ ਇੱਕ ਦੋ ਕੋਈ ਲਿੰਗੁਇਸਟ ਵਾੜੇ ਸੀ ਅੰਗਰੇਜ਼ਾਂ ਨੇ, ਜਾਂ ਕੋਈ ਆਪਣੇ ਹਿਸਟੋਰੀਅਨ ਵਾੜੇ ਸੀ। ਇਹਨਾਂ ਨੇ ਤਾਂ ਫਲੱਡ ਆਫ ਲਿੰਗੁਇਸਟ ਔਰ ਹਿਸਟੋਰੀਅਨਸ ਜਾਲੀ ਖੜੇ ਕਰਕੇ ਪਹਿਲਾਂ ਇਹ ਤਾਂ ਸਕੂਲਾਂ ਦੇ ਸਿਲੇਬਸ ਤੇ ਪਏ ਨੇ ਜੀ, ਟੈਕਸਟ ਬੁੱਕਸ ਚੇਂਜ ਕਰ ਦਿੱਤੀਆਂ। ਮੀਡੀਆ ਕਿੰਨਾ ਵੱਡਾ ਜਿਹੜਾ ਉਸਨੇ ਚਾਰ ਚੁਫੇਰਿਓਂ ਹਮਲੇ, ਔਰ ਜਿਵੇਂ ਗੁਰੂ ਸਾਹਿਬਾਨ ਦੀਆਂ ਸ਼ਖਸੀਅਤਾਂ ਨੂੰ ਛੁਟਿਆਣਾ, ਪਹਿਲਾਂ ਕਦੇ ਭਗਤੀ ਲਹਿਰ ਦੇ ਵਿੱਚ ਵਾੜ ਦਿੰਦੇ ਸੀ, ਫਿਰ ਹੁਣ ਹੌਲੀ ਹੌਲੀ ਜੇ 10ਵੇਂ ਪਾਤਸ਼ਾਹ ਨੂੰ ਵੀ ਬਿਆਨ ਕਰਨਾ ਤਾਂ ਮਹਾਰਾਣਾ ਪ੍ਰਤਾਪ ਤੇ ਸ਼ਿਵਾਜੀ ਦੀ ਕੈਟਾਗਰੀ 'ਚ ਰੱਖਿਆ ਹੁੰਦਾ, ਔਰ ਹੁਣ ਆਪਣੇ ਮਸਨੂਈ ਹੀਰੋ ਬਣਾ ਰਹੇ ਨੇ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ, ਔਰ ਜੇ ਉਹ ਜਿਹਨਾਂ ਨੂੰ ਬਣਾ ਰਹੇ ਨੇ ਉਹ ਕਹਿ ਰਹੇ ਨੇ ਜੇ ਬਾਕੀ ਅੰਗਰੇਜ਼ਾਂ ਨੇ ਬਣਾਏ ਸੀ, ਇਹ ਤਾਂ ਫਲਾਣਾ ਹੈ ਹੀ ਨਹੀਂ ਸੀ। ਆ ਟੀਪੂ ਸੁਲਤਾਨ ਬਾਰੇ ਅੱਜ ਸਟੋਰੀ ਮੈਨੂੰ ਭੇਜੀ ਸੀ ਕਿਸੇ ਨੇ ਕਿ ਵੀ ਉਹਨਾਂ ਨੂੰ ਤਮਿਲਨਾਡੂ ਕਿ ਕਿੱਥੇ ਉਹ ਕੋਈ ਯਾਦਗਾਰ ਬਣਾਉਣਾ ਚਾਹੁੰਦੇ ਨੇ, ਔਰ BJP ਨੇ ਕਿਹਾ ਜੀ ਉਹ ਤਾਂ ਜਿਹੜਾ ਐਂਟੀ ਹਿੰਦੂ ਸੀ ਟੀਪੂ ਸੁਲਤਾਨ। ਹਾਲਾਂਕਿ ਹੁਣ ਇਸੇ ਟੀਪੂ ਸੁਲਤਾਨ ਦੇ ਉੱਤੇ ਕੁਝ ਸਮਾਂ ਪਹਿਲਾਂ ਹੀ ਦੂਰਦਰਸ਼ਨ ਨੇ ਜਿਹੜਾ ਇੱਕ ਪੂਰਾ ਸੀਰੀਅਲ ਬਣਾਇਆ, ਔਰ ਟੀਪੂ ਸੁਲਤਾਨ ਦੀ ਜਿਹੜੀ ਸੌਰਡ ਵੀ ਹੈ ਉਹ ਲੱਖਾਂ ਪਾਉਂਡਾਂ ਦੇ ਵਿੱਚ
ਨਿਲਾਮ ਹੋਈ ਵਿਕੀ ਔਰ ਬਹਾਦਰ ਯੋਧਾ ਸੀ ਉਹ ਜੰਗ ਦੇ ਮੈਦਾਨ 'ਚ ਲੜਦਾ ਹੋਇਆ ਉਹਨੇ ਸ਼ਹਾਦਤ ਪਾਈ ਔਰ ਬਿਲਕੁਲ ਜਿਹੜਾ ਉਹਨਾਂ ਦੀ ਰਿਆਸਤ ਸੀ ਜਿਹਦੇ 'ਚੋਂ ਅੱਜ ਕਰਨਾਟਕਾ ਸਟੇਟ ਬਣੀ ਹੈ ਮੈਸੂਰ ਰਿਆਸਤ ਉਸ ਤੋਂ ਪਹਿਲਾਂ ਉਹਦਾ ਪਿਓ ਹੈਦਰ ਅਲੀ ਉਹਨਾਂ ਨੇ ਜਿਵੇਂ ਹਿੰਦੂ ਜਿਹੜੇ ਐਜੂਕੇਸ਼ਨ ਸੈਂਟਰਸ ਨੂੰ ਵੀ ਐਨਕਰੇਜ ਕੀਤਾ ਮੰਦਰਾਂ ਨੂੰ ਵੀ ਕੀਤਾ ਉਹ ਬੜੀਆਂ ਟੋਲਰੈਂਟ ਸਟੇਟਸ ਸੀ ਜਿਹੜੀਆਂ ਨੇ ਖਾਸ ਤੌਰ ਤੇ ਇਹ ਹੈਦਰ ਅਲੀ ਦੇ ਵੇਲੇ ਦਾ ਮੈਸੂਰ ਲੇਕਿਨ ਹੁਣ ਇਹਨਾਂ ਨਵਿਆਂ ਨੂੰ ਲੱਗਦਾ ਵੀ ਕਿਸੇ ਮੁਸਲਮਾਨ ਦੇ ਲਈ ਹਮਦਰਦੀ ਰਹਿ ਕਿਵੇਂ ਜਾਏ ਕਿ ਜੀ ਉਹਨਾਂ ਨੇ ਤਾਂ ਹਰ ਇੱਕ ਨੂੰ ਔਰੰਗਜ਼ੇਬ ਦੇ ਖਾਤੇ 'ਚ ਪਾਣਾ ਔਰ ਆਪਣੇ ਜਿਹੜੇ ਜਾਲੀ ਜੇ ਨਾ ਕੋਈ ਸੁਣੇ ਨੇ ਨਾ ਦੇਖੇ ਨੇ ਨਾ ਹੋਏ ਨੇ ਉਹਨਾਂ ਦੇ ਨਾਲ ਜੋੜ ਕੇ ਪ੍ਰਾਈਡ ਕ੍ਰੀਏਟ ਕਰਨ ਦੀ ਲਾਈਨ ਹੈ ਸੋ ਮੈਂ ਸਮਝਦਾ ਵੀ ਇਹ ਬੀਤੇ ਦੇ ਨਹੀਂ ਅੱਜ ਵੀ ਦੇਖ ਲਓ ਅੱਜ ਇਹ ਸਾਧ ਫਰਾਡ ਜਿਹੜਾ ਉਹਦੀ ਫਿਲਮ ਤੁਹਾਡੀ ਪੰਥਕ ਸਰਕਾਰ ਰਿਲੀਜ਼ ਕਰ ਰਹੀ ਹੈ ਕਿ ਭਾਈ ਲੱਗ ਲੈਣ ਦਿਓ ਹੁਣ ਅਸੀਂ ਲਾ ਦੇਾਂਗੇ ਸਿਨੇਮਿਆਂ 'ਚ ਤੇ ਮਾਸਟਰਮਾਈਂਡ ਜਿੰਦਾ ਸੁੱਖਾ ਵਰਗੇ ਜਿਹੜੇ ਰੀਅਲ ਹਿਸਟਰੀ ਹੈ ਜਿਹੜੀ ਸਾਹਮਣੇ ਵਾਪਰੀ ਹੈ ਕਿਸੇ ਨੇ ਨਹੀਂ ਦੇਖਿਆ ਇਹਨਾਂ ਨੇ ਨਹੀਂ ਦੇਖਿਆ ਵੀ ਵੈਦਿਆਂ ਨੂੰ ਕਿਵੇਂ ਮਾਰਿਆ ਗਿਆ ਜਿੰਦਾ ਸੁੱਖਾ ਕਿਵੇਂ ਫਾਂਸੀ ਤੇ ਲੱਗੇ ਨੇ ਕਿਸ ਪੀਰੀਅਡ ਦੇ ਵਿੱਚ ਰਹੇ ਨੇ ਉਹਨਾਂ ਦੇ ਜੀਵਨ ਇਹ ਹਿਸਟਰੀ ਹੈ ਲੇਕਿਨ ਅੱਜ ਵੀ ਜਿਹੜੇ ਸਾਡੇ ਨੇ ਆਪਣੇ ਅਸੀਂ ਆਪ ਆਪਣੀ ਹਿਸਟਰੀ ਨੂੰ ਓਨ ਕਰਨ ਨੂੰ ਤਿਆਰ ਨਹੀਂ ਹੈ ਗੁਰਦੁਆਰਿਆਂ ਦੇ ਵਿੱਚ ਸਾਨੂੰ ਅੱਜ ਦੀ ਗੱਲ ਕਰਨੀ ਚੰਗੀ ਨਹੀਂ ਲੱਗਦੀ ਅਸੀਂ ਉਹ ਬੀਤੇ ਦੀਆਂ ਕਹਾਣੀਆਂ ਸਾਖੀਆਂ ਸੁਣੀ ਜਾਓ ਸੁਣਾਈ ਜਾਓ ਲੰਗਰ ਛਕੋ ਤੇ ਘਰ ਨੂੰ ਆ ਜਾਓ ਚੱਲ ਸੋ ਚੱਲ ਵਾਲਾ ਪਾਰਟ ਹੈ ਕਿ ਜਿਸ ਤਰ੍ਹਾਂ ਆਏ ਆ ਇੱਥੇ ਤਾਂ ਸੋਸ਼ਲਾਈਜ਼ ਕਰਨਾ ਹੈ ਹੁਣ ਜੇ ਸਾਨੂੰ ਅਸੀਂ ਬੀਤੇ ਤੋਂ ਤਾਂ ਸ਼ਿਕਾਇਤ ਕਰਦੇ ਹਾਂ ਜੀ ਅੰਗਰੇਜ਼ਾਂ ਨੇ ਸਾਡਾ ਇਹ ਕਰਤਾ ਮੁਗਲਾਂ ਨੇ ਇਹ ਕਰਤਾ ਫਲਾਣੇ ਅੱਜ ਅਸੀਂ ਕੀ ਕਰ ਰਹੇ ਹਾਂ ਕਿ ਅੱਜ ਅਸੀਂ ਆਪਣੇ ਜਿਹੜੇ ਸਾਡੇ ਨਾਇਕ ਨੇ ਜੋ ਕੁਝ ਅੱਜ ਸਾਡੇ ਸਾਹਮਣੇ ਵਾਪਰਿਆ ਇਹੀ ਇਤਿਹਾਸ ਹੁੰਦਾ ਇਤਿਹਾਸ ਇਵੇਂ ਹੋਇਆ ਉਹਨੂੰ ਤਾਂ ਅਸੀਂ ਓਨ ਕਰਨ ਨੂੰ ਤਿਆਰ ਨਹੀਂ ਹੈ ਉਹਨਾਂ ਨੂੰ ਆਪਣਿਆਂ ਨੂੰ ਜਿਹੜਾ ਸਾਡੇ ਸਾਹਮਣੇ ਜਿਨ੍ਹਾਂ ਨੇ ਗਲੋਰੀਅਸ ਇਤਿਹਾਸ ਰਚਿਆ ਉਹਨਾਂ ਨੂੰ ਅਸੀਂ ਅੱਤਵਾਦੀ ਕਵਾਂਗੇ ਆਪਣੀ ਬੋਲੀ 'ਚ ਕਾਲਾ ਦੌਰ ਕਵਾਂਗੇ ਜਦੋਂ ਅੱਤਵਾਦੀਆਂ ਦਾ ਵੇੜਾ ਸੀ ਜੀ ਔਰ ਇਸ ਗੱਲ ਨੂੰ ਈਵਨ ਸਰਵਣ ਸਿੰਘ ਜਿਹੜਾ ਪ੍ਰੋਫੈਸਰ ਸਪੋਰਟਸ ਦਾ ਬੜਾ ਅੱਛਾ ਕਮੈਂਟੇਟਰ ਲਿਖਾਰੀ ਮੈਂ ਉਹਨੂੰ ਐਡਮਾਇਰ ਵੀ ਕਰਦਾ ਸੀ ਮਿਲਿਆ ਵੀ ਕਦੀ ਵਾਰੀ ਮੈਨੂੰ ਲੇਕਿਨ ਮੈਂ ਉਹਦਾ ਇੱਕ ਲੇਖ ਪੜ੍ਹ ਰਿਹਾ ਸੀ ਕਿਸੇ ਭਾਵੇਂ ਉਹਨੇ 65 ਦੀ ਜੰਗ ਦੇ ਹਵਾਲੇ ਨਾਲ ਦਿੱਤਾ ਕਿ ਜੀ ਫਿਰੋਜ਼ਪੁਰ ਦੇ ਕੀ ਹੋਇਆ ਪਰ ਉਹ 'ਚ ਵੀ ਉਹ ਅਖੀਰਲੀ ਲਾਈਨ 'ਚ ਕਹਿੰਦਾ ਕਿ ਜੀ ਇਹ ਜਿਨ੍ਹਾਂ ਨੇ ਇਹ ਲੜਾਈਆਂ ਦੇਖੀਆਂ ਨਹੀਂ 65 ਨਹੀਂ ਦੇਖਿਆ 71 ਨਹੀਂ ਉਹਨਾਂ ਨੇ ਦੇਖਿਆ ਨਹੀਂ ਕਿ ਬਾਰਡਰ ਇਲਾਕਿਆਂ ਦੇ ਲੋਕ ਕਿਵੇਂ ਸਫ਼ਰ ਕਰਦੇ ਨੇ ਇਸਲਾਮਾਬਾਦ ਦਿੱਲੀ 'ਚ ਬੈਠੇ ਜੰਗ ਦੀ ਗੱਲ ਕਰਦੇ ਨੇ ਆਈਡੀਆ ਠੀਕ ਸੀ ਅਖੀਰ ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਨੇ 84 ਦੇ ਅੱਤਵਾਦ ਦੇ ਦੌਰ ਦੇ ਵਿੱਚ ਸਫ਼ਰ ਕੀਤਾ ਹੁਣ ਜੇ ਇਸ ਲੈਵਲ ਦੇ ਬੰਦੇ ਅੱਤਵਾਦ ਦਾ ਦੌਰ ਤੁਸੀਂ ਕਿਹਨੂੰ ਕਹਿ ਰਹੇ ਹੋ ਜੀ ਤੁਹਾਨੂੰ ਜੂਨ 84 ਦਾ ਹਮਲਾ ਨਜ਼ਰ ਨਹੀਂ ਆਉਂਦਾ ਤੁਹਾਨੂੰ ਨਵੰਬਰ 'ਚ ਤੁਹਾਨੂੰ ਸਟੇਟ ਟੈਰਰਿਜ਼ਮ ਨਜ਼ਰ ਨਹੀਂ ਆਉਂਦਾ ਹੈ ਸੋ ਜਦੋਂ ਇਸ ਕਿਸਮ ਦਾ ਬੁੱਧੀਜੀਵੀ ਵਰਗ ਆਪਣੇ ਆਪ ਨੂੰ ਕਹਿਣ ਵਾਲਾ ਜਾਂ ਜਿਨ੍ਹਾਂ ਦੇ ਸਿਰਾਂ ਤੇ ਆਪ ਪੱਗਾਂ ਰੱਖੀਆਂ ਹੋਈਆਂ ਨੇ ਅੱਜ ਇਵੇਂ ਦੀਆਂ ਗੱਲਾਂ ਕਰਦੇ ਨੇ ਤੇ ਬੀਤੇ ਵਾਲਿਆਂ ਨੂੰ ਕੀ ਕਹੀਏ ਜੀ ਜੀ ਔਰ ਜਿਹੜੀ ਗੱਲ ਇਹਨਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਹਵਾਲੇ ਨਾਲ ਕਹੀ ਹੈ ਫਿਲਮ ਦੇ ਹਵਾਲੇ ਨਾਲ ਦੇਖੋ ਜਿੰਨਾ ਕਿ ਮੈਨੂੰ ਪਤਾ ਹੈ ਜਿਹੜੇ ਸੱਜਣ ਇਸ ਫਿਲਮ ਦੇ ਵਿੱਚ ਜਿਹੜੀ ਕਿ ਬਿਗ ਬਜਟ ਫਿਲਮ ਹੈ ਇਨਵੋਲਵ ਹੋਏ ਨੇ ਉਹ ਸਾਡੇ ਨਾਲ ਵੀ ਸਾਥੀ ਸਹਿਯੋਗੀ ਨੇ ਸਾਰੇ ਲੰਬੇ ਸਮੇਂ ਤੋਂ ਮੈਂ ਕੋਈ ਉਹਦੀ ਸਕ੍ਰਿਪਟ ਤਾਂ ਨਹੀਂ ਦੇਖੀ ਫਿਲਮ ਦੀ ਪਰ ਮੈਨੂੰ ਨਹੀਂ ਇਹ ਜਿਵੇਂ ਇਹਨਾਂ ਦੀ ਕੀ ਇਨਫੋਰਮੇਸ਼ਨ ਹੈ ਬੀਬੀ ਰੂਬੀ ਕੌਰ ਦੀ ਕਿ ਵੀ ਉਹ ਫਿਲਮ ਗੁੰਮਰਾਹ ਕਰਨ ਵਾਲੀ ਹੋਏਗੀ ਪਰ ਮੈਨੂੰ ਲੱਗਦਾ ਹੈ ਕਿ ਵੀ ਉਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਇੰਗਲੈਂਡ ਜਾ ਕਿਉਂਕਿ ਉਸ ਦਾ ਸਬੰਧ ਬਹੁਤਾ ਉਹਦੀ ਸ਼ੂਟਿੰਗ ਕੋਈ ਪਾਕਿਸਤਾਨ 'ਚ ਵੀ ਨਹੀਂ ਹੋਈ ਹੈ ਉਹ ਬਹੁਤ ਸਾਰੇ ਡਾਕੂਮੈਂਟ ਜਿਹੜੇ ਉਹਨਾਂ ਨੇ ਸਰਚ ਕੀਤੇ ਇੰਗਲੈਂਡ ਦੇ ਮਿਊਜ਼ੀਅਮਸ ਦੇ ਵਿੱਚ ਔਰ ਮਹਾਰਾਜਾ ਦਲੀਪ ਸਿੰਘ ਨਾਲ ਸੰਬੰਧਿਤ ਔਰ ਕਿਉਂਕਿ ਉੱਥੇ ਹੀ ਉਹ ਰਿਹਾ ਜਲਾਵਤਨੀ 'ਚ ਉਹਨਾਂ ਥਾਵਾਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਜਿਹੜਾ ਫਿਲਮ ਬਣਾਈ ਹੈ ਸੋ ਮੈਨੂੰ ਲੱਗਦਾ ਹੈ ਕਿ ਵੀ ਜਿਹੜੀ ਉਹਨਾਂ ਦੀ ਇੰਟੈਂਸ਼ਨ ਹੈ ਕੋਈ ਮਿਸ ਇਨਫੋਰਮੇਸ਼ਨ ਵਾਲੀ ਨਹੀਂ ਹੈ ਕੋਈ ਉਸ 'ਚ ਐਸੀ ਜਾਣਕਾਰੀ ਹੋਏ ਜਿਹੜੀ ਨਾ ਪ੍ਰੋਪਰ ਹੋਏ ਇਹ ਬਾਅਦ ਦੀ ਗੱਲ ਹੈ ਪਰ ਮੈਨੂੰ ਲੱਗਦਾ ਹੈ ਵੀ ਜਿਨ੍ਹਾਂ ਨੇ ਇੰਨਾ ਐਫਰਟ ਕੀਤਾ ਹੈ ਇੰਨਾ ਬਜਟ ਲਾਇਆ ਮਕਸਦ ਉਹਨਾਂ ਦਾ ਇਹੀ ਹੈ ਕਿ ਵੀ ਇਸ ਪਾਰਟ ਨੂੰ ਉਸ ਫਿਲਮ ਦਾ ਨਾਮ ਵੀ ਬਲੈਕ ਪ੍ਰਿੰਸ ਹੈ ਔਰ ਬਲੈਕ ਪ੍ਰਿੰਸ ਇਸ ਲਈ ਕਿਉਂਕਿ ਇਸ ਨਾਂ ਨਾਲ ਹੀ ਗੋਰਿਆਂ ਦਾ ਮੁਲਕ ਸੀ ਪਹਿਲਾ ਕੋਈ ਪੰਜਾਬ ਦਾ ਪੁੱਤਰ ਔਰ ਉਹ ਵੀ ਇੱਕ ਬਹਾਦਰ ਬਾਪ ਔਰ ਇੱਕ ਕਰੇਜੀਅਸ ਮਾਂ ਦਾ ਹੈਂਡਸਮ ਮੁੰਡਾ ਦਲੀਪ ਸਿੰਘ ਪਹਿਲੀ ਵਾਰ ਉਹਨੂੰ ਉਹ ਜਲਾਵਤਨ ਕਰਕੇ ਈਸਾਈ ਬਣਾ ਕੇ ਲੈ ਗਏ ਤੇ ਉਹਨੂੰ ਜਦੋਂ ਰੈਫਰ ਕੀਤਾ ਜਾਂਦਾ ਸੀ ਉਸ ਮੀਡੀਆ ਦੇ ਵਿੱਚ ਉਹਨਾਂ ਸਰਕਲਸ ਦੇ ਵਿੱਚ ਤੇ ਉਹਨੂੰ ਬਲੈਕ ਪ੍ਰਿੰਸ ਕਹਿੰਦੇ ਸੀ ਕਿਉਂਕਿ ਉਹਨਾਂ ਦੇ ਲਈ ਸਾਨੂੰ ਤਾਂ ਲੱਗਦਾ ਹੁੰਦਾ ਵੀ ਅਸੀਂ ਕਾਲਿਆਂ ਨੂੰ ਅੱਗੋਂ ਕਾਲੇ ਕਹਿੰਦੇ ਪਰ ਗੋਰਿਆਂ ਦੇ ਜਿਹੜਾ ਨਸਲਵਾਦ ਸੀ ਉਹਦੇ ਥੱਲੇ ਵਾਈਟ ਤੋਂ ਬਿਨਾਂ ਬਾਕੀ ਸਾਰੇ ਹੀ ਬਲੈਕ ਨੇ ਇਸ ਲਈ ਹੁਣ ਇੱਥੇ ਜਿਹੜੀ ਕਈ ਵਾਰੀ ਟਰਮ ਯੂਜ਼ ਹੁੰਦੀ ਹੈ ਕਲਰਡ ਪੀਪਲ ਕਹਿਣਗੇ ਕਿ ਬਈ ਕਲਰਡ ਦਾ ਮਤਲਬ ਹੈ ਵੀ ਬਾਕੀ ਉਹ ਬੇਰੰਗੇ ਨੇ ਫੀ ਰੰਗ ਅਸੀਂ ਪੰਜਾਬੀ 'ਚ ਮੈਂ ਉਹਦਾ ਵੀ ਮਤਲਬ ਦੇਖਿਆ ਮੈਂ ਕਿਹਾ ਫਰੰਗੀ ਕਹਿੰਦੇ ਨੇ ਇਹਨਾਂ ਨੂੰ ਫਰੰਗੀ ਆ ਬਿਨਾਂ ਰੰਗ ਤੋਂ
ਉਹ ਕਹੇ ਜੇ ਕਹੀ ਜਾਓ ਵੀ ਇਹ ਕਾਲੇ ਨੇ, ਅਸੀਂ ਕਹਿੰਦੇ ਬੇਰੰਗੇ ਨੇ, ਇਹਦਾ ਰੰਗ ਹੀ ਕੋਈ ਨਹੀਂ ਹੋਏਗਾ, ਇਦਾਂ ਦਾ ਹੀ ਹੋਏਗਾ ਜੀ। ਸੋ ਆਈ ਹੋਪ ਕਿ ਵੀ ਇਹ ਇਹਨਾਂ ਦੀ ਜਿਹੜੀ ਰੂਬੀ ਕੌਰ ਉਹਨਾਂ ਦੀ ਹੰਚ ਹੈ ਗਲਤ ਹੋਏ, ਕਿ ਵੀ ਉਹ ਉਹਦੇ ਚ ਕੋਈ ਮਿਸ ਇਨਫੋਰਮੇਸ਼ਨ ਨਹੀਂ ਹੋਏਗੀ। ਐਂਡ ਸਰਟਨਲੀ ਵੀ ਆਰ ਹੋਪਿੰਗ ਕਿ ਪੋਜ਼ਿਟਿਵ ਇਮੇਜ ਉਹਦੇ ਚੋਂ ਨਿਕਲਣਾ ਚਾਹੀਦਾ ਜੀ। ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।